1947 ਜਦੋਂ ਵੰਡ ਹੋਈ ਹੈ ਜ਼ਿਲ੍ਹਾ ਪਿਸ਼ੌਰ ਪੈ ਜਾਂਦਾ ਉਹਨਾਂ ਦਾ ਤੇ ਸਵਾਬੀ ਦੇ ਨੇੜੇ ਪਿੰਡ ਹੈ ਜਲਵਾਈ। ਹਾਂਜੀ ਠੀਕ ਹੋ ਤੇ ਗਿਆ। ਉੱਥੋਂ ਅਸੀਂ ਆਏ ਹਾਂ ਤੇ ਬੜੀ ਤਾਂਘ ਹੁੰਦੀ ਸੀ ਕਿ ਕਿਸੇ ਦਿਨ ਦਰਬਾਰ ਸਾਹਿਬ ਮੱਥਾ ਟੇਕੀਏ। ਦਾਦਾ ਜੀ ਨੇ ਦੱਸਿਆ ਸੀ ਸਾਡਾ ਡਿਸਟ੍ਰਿਕਟ ਸਿਆਲਕੋਟ ਤੇ ਪਿੰਡ ਦਾ ਨਾਮ ਫਤਿਹਗੜ੍ਹ ਮੱਲੀਆਂ। ਅੱਛਾ ਫਤਿਹਗੜ੍ਹ। ਤੇ ਇੱਕੋ ਹੀ ਨਿਸ਼ਾਨੀ ਉਹਨਾਂ ਦੱਸੀ ਸੀ ਕਿ ਜਦੋਂ ਅਸੀਂ 1947 ਦੇ ਵਿੱਚ ਭਾਰਤ ਜਾਣ ਦੀ ਤਿਆਰੀ ਕੀਤੀ ਸੀਗੀ ਵੰਡ ਦੇ ਵੇਲੇ, ਤੇ ਉਹ ਕਹਿੰਦੇ ਕਿ ਬੱਸ ਸਟੇਸ਼ਨ ਤੋਂ ਜਦੋਂ ਅਸੀਂ ਗੱਡੀ 'ਚ ਬੈਠੇ ਆ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਪੁੱਤਰੋ ਵੇਖ ਲਓ ਪਿੰਡ, ਇਸ ਤੋਂ ਬਾਅਦ ਨਹੀਂ ਵੇਖਣ ਨੂੰ ਮਿਲਣਾ। ਤੇ ਉਹ ਦਿਲ ਜਿਹੜਾ ਸਿੰਧ ਰਿਵਰ ਹੈ ਉਹਨੂੰ ਕ੍ਰੋਸ ਕਰਕੇ ਉਸ ਟਾਈਮ ਫਰੰਟੀਅਰ ਕਹਿੰਦੇ ਸੀ ਉਹਨੂੰ। ਹਾਂ ਤੇ ਫਰੰਟੀਅਰ 'ਚ ਜਾ ਕੇ ਦੂਜਾ ਹੀ ਉਹਨਾਂ ਦਾ ਸਟੇਸ਼ਨ ਹੁੰਦਾ ਸੀ ਅਕੋੜਾ, ਉੱਥੇ ਆ ਗਏ ਸੀ ਉਹ। ਫਿਰ 1947 ਤੋਂ ਬਾਅਦ ਫਿਰ ਅਕੋੜੇ ਤੋਂ ਦਿੱਲੀ ਆ ਗਏ। ਕੀ ਦੱਸਾਂਗੇ, ਮਤਲਬ ਲਫ਼ਜ਼ਾਂ 'ਚ ਬਿਆਨ ਨਹੀਂ ਹੁੰਦੀ ਖੁਸ਼ੀ ਉਹ। ਤੇ ਬਸ ਬਹੁਤ ਵਧੀਆ। 30s ਦੇ ਵਿੱਚ ਆਏ ਸੀ ਆਪਣੇ ਤੇ ਉਹਨਾਂ ਦੀ ਜ਼ਮੀਨ ਹੈਗੀ ਸੀ ਤੇ ਫਿਰ ਜਦੋਂ ਆਏ ਇੰਡੀਆ ਆਏ ਉਸ ਟਾਈਮ ਉਹਨਾਂ ਦਾ ਕੁਝ ਰਹਿ ਨਹੀਂ ਗਿਆ ਸੀ। 700 ਰੁਪਏ ਰਹਿ ਗਏ ਸੀ। ਉਹਦੀ ਮੱਝ ਖਰੀਦੀ, ਉਹ ਚੌਥੇ ਦਿਨ ਮੱਝ ਵੀ ਮਰ ਗਈ ਤੇ ਉਹ ਬਿਲਕੁਲ ਕਹਿੰਦੇ ਪਾਕਿਸਤਾਨ ਦਾ ਪੈਸਾ ਪਾਕਿਸਤਾਨ 'ਚ ਹੀ ਰਹਿ ਗਿਆ, ਬਿਲਕੁਲ ਜ਼ੀਰੋ ਹੋ ਗਏ ਸੀ। ਮਾਲਕ ਦੀ ਗੁਰੂ ਨਾਨਕ ਪਾਤਸ਼ਾਹ ਦੀ ਇਹ ਬੜੀ ਬਖਸ਼ਿਸ਼ ਹੋ ਗਈ ਹੈ ਕਿ ਕਰਤਾਰਪੁਰ ਦਾ ਰਾਹ ਖੁੱਲਿਆ ਹੈ, ਕਿਉਂਕਿ ਅਗਰ ਇਹ ਰਾਹ ਨਾ ਖੁੱਲਦਾ ਤੇ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਕਿ ਯਾਰ ਕੋਈ ਨਾਰੋਵਾਲ ਤੋਂ ਬੰਦਾ ਸਾਡੇ ਨਾਲ ਖਲੋਤਾ ਹੈ, ਨਾਰੋਵਾਲ ਦੇ ਪਿੰਡ ਦਾ ਕੋਈ ਪਿਸ਼ੌਰ ਤੋਂ ਸਾਡੇ ਨਾਲ ਖਲੋਤਾ ਹੈ। ਹਾਂਜੀ ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ ਜੀ। ਇਸ ਵੇਲੇ ਅਸੀਂ ਮੌਜੂਦ ਹਾਂ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਤੇ ਦੋ ਵੀਰ ਸਾਨੂੰ ਇੱਥੇ ਮਿਲੇ ਨੇ। ਸਤਿ ਸ਼੍ਰੀ ਅਕਾਲ ਜੀ। ਸੋ ਇਹਨਾਂ ਕੋਲ ਪੁੱਛਦੇ ਹਾਂ ਕਿ ਭਾਈ ਸਾਹਿਬ ਜੀ ਕਿੱਥੋਂ ਆਏ ਨੇ ਔਰ ਇਹਨਾਂ ਦੇ ਅੰਦਰ ਦੀ ਕੀ ਤਾਂਘ ਇਹਨਾਂ ਨੂੰ ਖਿੱਚ ਕੇ ਲੈ ਕੇ ਆਈ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਤੁਹਾਡਾ ਸ਼ੁਭ ਨਾਮ? ਮੇਰਾ ਮਨਪ੍ਰੀਤ ਸਿੰਘ ਨਾਮ ਹੈ ਜੀ, ਮੈਂ ਦਿੱਲੀ ਤੋਂ ਆਇਆ। ਦਿੱਲੀ ਤੋਂ ਆਇਆ? ਵਾਹ ਜੀ ਵਾਹ। ਔਰ ਵੀਰ ਜੀ ਤੁਹਾਡਾ? ਮੇਰਾ ਨਾਮ ਸੰਦੀਪ ਕੁਮਾਰ, ਮੈਂ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਪੰਜਾਬ। ਵਾਹ ਜੀ ਵਾਹ। ਅੱਛਾ ਵੀਰ ਜੀ, ਵੈਸੇ ਤਾਂ ਸਾਨੂੰ ਪਤਾ ਹੀ ਹੈ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦਾ ਇਤਿਹਾਸ ਜਾਂ ਜਨਮ ਸਥਾਨ ਜਾਂ ਪਾਕਿਸਤਾਨ ਨਾਲ ਜਿੱਦਾਂ ਸਾਡਾ ਇਹ ਰਿਸ਼ਤਾ ਹੈ, ਇਸ ਤੋਂ ਇਲਾਵਾ ਤੁਹਾਡਾ ਕੀ ਰਿਸ਼ਤਾ ਸੀ ਪਾਕਿਸਤਾਨ ਦੇ ਨਾਲ? ਮੇਰੇ ਭਾਈ ਦਾਦਾ ਜੀ ਆਏ ਸੀ 1947 ਜਦੋਂ ਵੰਡ ਹੋਈ ਹੈ ਜ਼ਿਲ੍ਹਾ ਪਿਸ਼ੌਰ ਪੈ ਜਾਂਦਾ ਉਹਨਾਂ ਦਾ ਤੇ ਸਵਾਬੀ ਦੇ ਨੇੜੇ ਪਿੰਡ ਹੈ ਜਲਵਾਈ। ਹਾਂਜੀ ਠੀਕ ਹੋ ਤੇ ਗਿਆ। ਉੱਥੋਂ ਅਸੀਂ ਆਏ ਹਾਂ ਤੇ ਵੈਸੇ ਮੈਂ ਡੇਰਾ ਬਾਬਾ ਨਾਨਕ ਕਈ ਵਾਰ ਆਇਆ ਤੇ ਦੂਰੋਂ ਦੇਖਦੇ ਸੀ ਤੇ ਬੜੀ ਤਾਂਘ ਹੁੰਦੀ ਸੀ ਕਿ ਕਿਸੇ ਦਿਨ ਦਰਬਾਰ ਸਾਹਿਬ ਮੱਥਾ ਟੇਕੀਏ, ਹੁੰਦਾ ਨਹੀਂ ਸੀ। ਤੇ ਇਹ ਤਾਂ ਚਲੋ ਰੱਬ ਦਾ ਸ਼ੁਕਰ ਹੈ, ਮਹਾਰਾਜ ਨੇ ਕੋਰੀਡੋਰ ਬਣਾਤਾ ਬਹੁਤ। ਹੁਣ ਅਗਲੀ ਵਾਰ ਆਵਾਂਗਾ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਆਵਾਂਗਾ। ਚਲੋ ਜੀ ਵਧੀਆ ਹੋ ਗਿਆ। ਵੈਸੇ ਤੁਹਾਡੇ ਪਿਤਾ ਜੀ ਨੇ ਜਾਂ ਦਾਦਾ ਜੀ ਨੇ ਤੁਹਾਨੂੰ ਸੁਆਬੀ ਦੇ ਲਾਗੇ ਜਿਹੜੇ ਪਿੰਡ ਦੀ ਤੁਸੀਂ ਗੱਲਬਾਤ ਦੱਸੀ ਹੈ, ਉਹਦੇ ਬਾਰੇ ਕੋਈ ਗੱਲਾਂ ਬਾਤ ਚਾਰ ਦੱਸੀਆਂ ਨੇ? ਬਸ ਇੰਨਾ ਹੀ ਕਿ ਦੱਸਦੇ ਸੀ ਕਿ ਜਿਹੜਾ ਸਿੰਧ ਰਿਵਰ ਹੈ ਉਹਨੂੰ ਕ੍ਰੋਸ ਕਰਕੇ ਉਸ ਟਾਈਮ ਫਰੰਟੀਅਰ ਕਹਿੰਦੇ ਸੀ ਉਹਨੂੰ। ਹਾਂ ਤੇ ਫਰੰਟੀਅਰ 'ਚ ਜਾ ਕੇ ਦੂਜਾ ਹੀ ਉਹਨਾਂ ਦਾ ਸਟੇਸ਼ਨ ਹੁੰਦਾ ਸੀ ਅਕੋੜਾ, ਉੱਥੇ ਆ ਗਏ ਸੀ ਉਹ। ਫਿਰ 1947 ਤੋਂ ਬਾਅਦ ਫਿਰ ਅਕੋੜੇ ਤੋਂ ਦਿੱਲੀ ਆ ਗਏ। ਅੱਛਾ, ਉਹ ਉਹਨਾਂ ਦੀ ਜਿਹੜੀ ਜਦੋਂ ਆਏ ਸੀਗੇ 47 ਵਿੱਚ, ਉਸ ਤੋਂ ਪਹਿਲੇ ਕਾਫੀ ਉਸ ਪਾਸੇ ਕੋਈ ਉਹ ਕਾਫੀ 30s ਦੇ ਵਿੱਚ ਆਏ ਸੀ ਆਪਣੇ ਤੇ ਉਹਨਾਂ ਦੀ ਜ਼ਮੀਨ ਹੈਗੀ ਸੀ ਤੇ ਫਿਰ ਜਦੋਂ ਆਏ ਇੰਡੀਆ ਆਏ ਉਸ ਟਾਈਮ ਉਹਨਾਂ ਦਾ ਕੁਝ ਰਹਿ ਨਹੀਂ ਗਿਆ ਸੀ। 700 ਰੁਪਏ ਰਹਿ ਗਏ ਸੀ। ਉਹਦੀ ਮੱਝ ਖਰੀਦੀ, ਉਹ ਚੌਥੇ ਦਿਨ ਮੱਝ ਵੀ ਮਰ ਗਈ ਤੇ ਉਹ ਬਿਲਕੁਲ ਕਹਿੰਦੇ ਪਾਕਿਸਤਾਨ ਦਾ ਪੈਸਾ ਪਾਕਿਸਤਾਨ 'ਚ ਹੀ ਰਹਿ ਗਿਆ, ਬਿਲਕੁਲ ਜ਼ੀਰੋ ਹੋ ਗਏ ਸੀ। ਫਿਰ ਉਹ ਹੌਲੀ ਹੌਲੀ ਕੀਤਾ, ਹੁਣ ਮਹਾਰਾਜ ਨੇ ਬਹੁਤ ਅੱਛਾ ਕਰ ਲਿਆ। ਬੜੀ ਮਿਹਨਤ ਕੀਤੀ। ਤੁਹਾਡਾ ਕੀ ਪਾਕਿਸਤਾਨ ਨਾਲ? ਮੇਰੇ ਦਾਦਾ ਜੀ ਨੇ ਦੱਸਿਆ ਸੀ ਸਾਡਾ ਡਿਸਟ੍ਰਿਕਟ ਸਿਆਲਕੋਟ ਤੇ ਪਿੰਡ ਦਾ ਨਾਮ ਫਤਿਹਗੜ੍ਹ ਮੱਲੀਆਂ। ਅੱਛਾ ਫਤਿਹਗੜ੍ਹ। ਤੇ ਇੱਕੋ ਹੀ ਨਿਸ਼ਾਨੀ ਉਹਨਾਂ ਦੱਸੀ ਸੀ ਕਿ ਜਦੋਂ ਅਸੀਂ 1947 ਦੇ ਵਿੱਚ ਭਾਰਤ ਜਾਣ ਦੀ ਤਿਆਰੀ ਕੀਤੀ ਸੀਗੀ ਵੰਡ ਦੇ ਵੇਲੇ, ਤੇ ਉਹ ਕਹਿੰਦੇ ਕਿ ਬੱਸ ਸਟੇਸ਼ਨ ਤੋਂ ਜਦੋਂ ਅਸੀਂ ਗੱਡੀ 'ਚ ਬੈਠੇ ਆ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਪੁੱਤਰੋ ਵੇਖ ਲਓ ਪਿੰਡ, ਇਸ ਤੋਂ ਬਾਅਦ ਨਹੀਂ ਵੇਖਣ ਨੂੰ ਮਿਲਣਾ। ਤੇ ਉਹ ਦਿਲ ਤੁਸੀਂ ਆਪਣੇ ਪਿੰਡ ਦੇ ਲਾਗੇ ਖਲੋਤੇ ਹੋ, ਮੈਂ ਤੁਹਾਡੇ ਇਮੋਸ਼ਨਸ ਸਮਝ ਸਕਦਾ ਵਾਂ। ਤੇ ਇਹ ਜੀ ਉਹ ਚੀਜ਼ਾਂ ਨੇ, ਮੈਨੂੰ ਬੜੀ ਇਸ ਚੀਜ਼ ਦੀ ਖੁਸ਼ੀ ਵੀ ਹੁੰਦੀ ਹੈ ਜਿਵੇਂ ਇਹਨਾਂ ਦੇ ਅੰਦਰ ਦਿਲ ਹੈ, ਸਾਡੇ ਅੰਦਰ ਵੀ ਦਿਲ ਹੈ। ਜਦੋਂ ਇਹਨਾਂ ਦੇ ਅੱਖਾਂ 'ਚ ਅਸੀਂ ਹੰਝੂ ਵੇਖਦੇ ਹਾਂ ਤੇ ਅਸੀਂ ਵੀ ਖੁਦ ਬ ਖੁਦ ਇਮੋਸ਼ਨਲ ਹੋ ਜਾਂਦੇ ਹਾਂ
ਲੇਕਿਨ ਹੁਣ ਇਸੇ ਹੀ ਇਮੋਸ਼ਨਸ ਨੂੰ ਆਪਾਂ ਜੋੜਨਾ ਹੈ, ਇਸੇ ਇਮੋਸ਼ਨ ਰਾਹੀਂ ਆਪਾਂ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਵਧੀਆ ਇੱਕ ਰਾਹ ਬਣਾ ਸਕਦੇ ਹਾਂ। ਔਰ ਮਾਲਕ ਦੀ ਗੁਰੂ ਨਾਨਕ ਪਾਤਸ਼ਾਹ ਦੀ ਇਹ ਬੜੀ ਬਖਸ਼ਿਸ਼ ਹੋ ਗਈ ਹੈ ਕਿ ਕਰਤਾਰਪੁਰ ਦਾ ਰਾਹ ਖੁੱਲਿਆ ਹੈ, ਕਿਉਂਕਿ ਅਗਰ ਇਹ ਰਾਹ ਨਾ ਖੁੱਲਦਾ ਤੇ ਸਾਨੂੰ ਪਤਾ ਹੀ ਨਹੀਂ ਲੱਗਣਾ ਸੀ ਕਿ ਯਾਰ ਕੋਈ ਨਾਰੋਵਾਲ ਤੋਂ ਬੰਦਾ ਸਾਡੇ ਨਾਲ ਖਲੋਤਾ ਹੈ, ਨਾਰੋਵਾਲ ਦੇ ਪਿੰਡ ਦਾ ਕੋਈ ਪਿਸ਼ੌਰ ਤੋਂ ਸਾਡੇ ਨਾਲ ਖਲੋਤਾ ਹੈ। ਹਾਲਾਂਕਿ ਬੇਸ਼ੱਕ ਪਿਸ਼ੌਰ ਇਸ ਵੇਲੇ ਸਾਡੇ ਤੋਂ 500 ਕਿਲੋਮੀਟਰ ਹੋਏਗਾ, ਲੇਕਿਨ ਇਸ ਵੇਲੇ ਇਹਨਾਂ ਦੀ ਨਜ਼ਰਾਂ ਦੇ ਵਿੱਚ ਜੋ ਸੀਨਾ ਬਸੀਨਾ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਦੱਸੀਆਂ, ਉਹ ਪਿਸ਼ੌਰ ਇਹਨਾਂ ਦੇ ਦਿਲ 'ਚ ਵਸਦਾ ਹੈ। ਸੋ ਇੱਕ ਪਿਸ਼ੌਰ ਜਿਹੜਾ ਹੈ ਉਹ ਬਾਰਡਰੋਂ ਪਾਰ ਵੀ ਹੈਗਾ, ਇੱਕ ਨਾਰੋਵਾਲ ਜਿਹੜਾ ਹੈ ਉਹ ਬਾਰਡਰੋਂ ਪਾਰ ਵੀ ਹੈ। ਕੁਝ ਹੋਰ ਗੱਲਾਂ ਵੀ ਕੀਤੀਆਂ ਯਾਨੀ ਬਸ ਇਹੀ ਕਿਹਾ ਉਹਨਾਂ ਨੇ, ਕਹਿੰਦੇ ਕਿ ਬਸ ਉਹ ਵੇਖ ਲਓ ਇਸ ਤੋਂ ਬਾਅਦ ਪਿੰਡ ਨਹੀਂ ਲੱਭਣਾ, ਤੇ ਕਹਿੰਦੇ ਉਸ ਤੋਂ ਬਾਅਦ ਅਸੀਂ ਸ਼ਹਿਰ ਕਾਦੀਆਂ 'ਚ ਵਸੇ। ਅੱਛਾ। ਤੇ ਕਾਦੀਆਂ ਤੋਂ ਬਾਅਦ ਸ਼ਿਫਟ ਹੋ ਗਏ, ਉਹ ਕੰਮ ਦੀ ਵਜ੍ਹਾ ਕਰਕੇ ਬਟਾਲੇ ਸ਼ਹਿਰ 'ਚ ਲੋਹੇ ਦਾ ਕੰਮ ਬਹੁਤ ਹੁੰਦਾ ਸੀ, ਅੱਜ ਤੇ ਖੈਰ ਖਤਮ ਹੀ ਕਰ ਦਿੱਤਾ ਪੋਲਿਟਿਕਸ ਕਰਕੇ, ਬਟ ਉਦੋਂ ਬੜਾ ਕੰਮ ਸੀ ਉਹਨਾਂ ਦੇ, ਕੰਮ ਕਿੱਤੇ ਕਰਕੇ ਅਸੀਂ ਬਟਾਲੇ ਸ਼ਿਫਟ ਹੋ ਗਏ। ਅੱਛਾ, ਵੈਸੇ ਮੈਂ ਤੁਹਾਡੇ ਦੋਵਾਂ ਕੋਲ ਕੁਐਸਚਨ ਵਾਰੀ ਪੁੱਛਾਂਗਾ ਕਿ ਆਉਣ ਤੋਂ ਪਹਿਲੇ ਦੇਖੋ ਮੈਂ ਤਾਂ ਸਮਝਦਾ ਕਿ ਤੁਹਾਨੂੰ ਆ ਕੇ ਵਧੀਆ ਹੀ ਲੱਗਿਆ ਹੋਏਗਾ, ਇਹ ਤੇ ਮੈਂ ਤੁਹਾਡੇ ਕੋਲ ਸਵਾਲ ਕਰ ਹੀ ਨਹੀਂ ਸਕਦਾ, ਲੇਕਿਨ ਅੰਦਰ ਦੀ ਕੀ ਹਲਚਲ ਸੀ, ਅੰਦਰ ਦੀ ਦੁਨੀਆ ਦੇ ਵਿੱਚ ਕੀ ਸੀਗਾ ਕਿ ਯਾਰ ਜਾਵਾਂਗੇ, ਯਾਰ ਕਦੋਂ ਜਾਣਾ ਵਾ, ਜਾਂ ਕਿਸੇ ਨੂੰ ਦੱਸਣਾ ਵਾ, ਜਾਂ ਯਾਰ ਨਾਲ ਆ ਗਏ, ਜਾਂ ਹੋਰ ਕੀ ਅੰਦਰ ਦੀ ਦੁਨੀਆ 'ਚ ਕੀ ਚੱਲ ਰਿਹਾ? ਮੈਂ ਕੱਲ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕ ਕੇ ਮੈਂ ਪਹਿਲੇ ਪ੍ਰੋਗਰਾਮ ਸੀਗਾ ਕਿ ਸ਼ਾਮੀ ਉੱਥੇ ਹੀ ਰੱਖਾਂਗੇ ਰਾਤੀ ਤੇ ਸਵੇਰੇ ਆ ਜਾਗਾ, ਮਗਰ ਅੰਦਰ ਇੰਨੀ ਐਕਸਾਈਟਮੈਂਟ ਸੀਗੀ, ਮੈਂ ਕਿਹਾ ਰਾਤੀ ਉੱਥੇ ਹੀ ਚੱਲਦੇ ਡੇਰਾ ਬਾਬਾ ਨਾਨਕ ਰੁਕਾਂਗੇ ਤੇ ਸਵੇਰੇ ਕਿਤੇ ਲੇਟ ਨਾ ਹੋ ਜਾਈਏ। ਤੇ ਸਵੇਰੇ ਉੱਠਿਆ ਤੇ ਬਾਰਿਸ਼ ਪੈਂਦੀ ਪਈ ਸੀ, ਤੇ ਪਹਿਲਾ ਦਿਲ ਕੀਤਾ ਯਾਰ ਹੁਣ ਫਾਇਦਾ ਕੀ ਹੈ। ਉਸ ਤੋਂ ਬਾਅਦ ਮੈਂ ਕਿਹਾ ਚੱਲ ਪੈਨੇ ਆ, ਪਤਾ ਲੱਗੇ ਫਿਰ ਕੁਝ ਨਾ ਕੁਝ ਖਟਪਟ ਹੋ ਗਈ ਦੋਵਾਂ ਦੇਸ਼ਾਂ ਦੀ, ਫਿਰ ਰਹਿ ਜਾਣਾ ਹੁਣ ਆਏ ਪਏ ਆ ਤੇ ਚੱਲ ਪੈਨੇ ਆ, ਤੇ ਫਿਰ ਤਾਂ ਕਰਕੇ ਆ ਗਿਆ ਤੇ ਵਧੀਆ ਡਿਸੀਜਨ ਰਿਹਾ। ਭਾਜੀ ਵੀ ਮਿਲ ਗਏ ਰਸਤੇ 'ਚ ਹੀ, ਤੇ ਪਹਿਲੇ ਸੀ ਨਹੀਂ ਸੀ ਜਾਣਦੇ, ਹੁਣੀ ਬੱਸ ਤੇ ਮਿਲਿਆ ਸੀ, ਉਹ ਵੀ ਪਾਕਿਸਤਾਨ ਦੀ ਧਰਤੀ 'ਚ। ਵੇਖੋ ਤੁਹਾਡੀ ਹੁਣ ਸਾਰੀ ਜ਼ਿੰਦਗੀ ਇਹ ਯਾਦ ਰਹਿਣੀ ਹੈ ਕਿ ਵੀਰ ਜਿਹੜਾ ਸੀ ਉਹ ਰਾਹ 'ਚ ਮਿਲਿਆ ਸੀ। ਤੇ ਵੀਰ ਜੀ ਤੁਸੀਂ ਆਪਣਾ ਦੱਸੋ, ਘਰ ਪਰਿਵਾਰ ਦੇ ਵਿੱਚ ਕੀ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਕੱਲ ਤੁਸੀਂ ਜਾ ਰਹੇ ਹੋ, ਜਾਂ ਫੋਟੋਆਂ ਖਿੱਚਣਾ, ਜਾਂ ਪ੍ਰਸ਼ਾਦ ਲੈ ਕੇ ਆਣਾ, ਜਾਂ ਹੋਰ ਕੀ? ਉਹਨਾਂ ਨੇ ਮੇਰੇ ਬ੍ਰਦਰ ਲਾ ਨੇ ਭਾਜੀ, ਉਹ ਕਹਿੰਦੇ ਕਿ ਉੱਥੇ ਨੈਟ ਚੱਲੂਗਾ, ਮੈਨੂੰ ਤਾਂ ਪਤਾ ਨਹੀਂ ਚੱਲਦਾ ਕਿ ਚੱਲਦਾ, ਬਟ ਮੈਂ ਵਲੌਗ ਤਿਆਰ ਕਰਕੇ ਲਿਆਵਾਂਗਾ ਪੂਰਾ, ਤੇ ਉਹ ਮੈਂ ਤੁਹਾਨੂੰ ਸਾਰਾ ਵਿਖਾਵਾਂਗਾ ਅੱਗੇ। ਬਟ ਮੈਂ ਇੱਕ ਦੱਸਣਾ ਚਾਹੁੰਦਾ, ਮੈਂ 3 ਜਨਵਰੀ ਨੂੰ ਆਉਣਾ ਸੀ, ਬਟ ਉਦੋਂ ਮੇਰੀ ਕੈਂਸਲ ਹੋ ਗਈ, ਪਤਾ ਨਹੀਂ ਕਿਉਂ, ਮਤਲਬ ਰਿਜੈਕਸ਼ਨ ਲੱਗ ਗਈ, ਕਹਿੰਦੇ ਤੁਹਾਡੀ ਮਤਲਬ ਕਨਫਰਮ ਨਹੀਂ ਹੋਈ, ਜਾਣ ਦਾ ਵੀਜ਼ਾ ਨਹੀਂ ਮਿਲਿਆ ਇੰਡੀਆ ਦਾ। ਤੇ ਇਸ ਵਾਰ ਹੋਈ, ਤੇ ਮੈਨੂੰ ਕੀ ਦੱਸਾਂਗੇ, ਮਤਲਬ ਲਫ਼ਜ਼ਾਂ 'ਚ ਬਿਆਨ ਨਹੀਂ ਹੁੰਦੀ ਖੁਸ਼ੀ ਉਹ, ਤੇ ਬਸ ਬਹੁਤ ਵਧੀਆ ਮਹਾਰਾਜ ਦੇ ਦਰਸ਼ਨ ਕਰਕੇ। ਹਾਂ ਚਲੋ ਜੀ, ਮੈਂ ਤੁਹਾਡੀ ਇਮੋਸ਼ਨਲ ਤੁਹਾਡੇ ਸਾਰਾ ਕੁਝ ਸਮਝ ਸਕਦਾ। ਤੁਸੀਂ ਆਪਣੇ ਪਿੰਡ ਤੋਂ ਜ਼ਿਆਦਾ ਦੂਰ ਨਹੀਂ ਹੈਗੇ ਹੋ, ਤੁਹਾਡਾ ਪਿੰਡ ਸਿਆਲਕੋਟ ਇੱਥੋਂ ਜ਼ਿਆਦਾ ਦੂਰ ਨਹੀਂ ਹੈਗਾ, ਲਾਗੇ ਹੀ ਆ, ਬਹੁਤ ਵੀ ਜ਼ਿਆਦਾ ਹੋਏਗਾ ਤੇ 30-40 ਕਿਲੋਮੀਟਰ ਹੋਏਗਾ। ਸੋ ਇਹ ਉਹ ਚੀਜ਼ਾਂ ਨੇ, ਇਹ ਉਹ ਵੱਡਿਆਂ ਸੀਨਾ ਬਸੀਨਾ ਜਿਹੜੀਆਂ ਗੱਲਾਂ ਲੋਕਾਂ ਨੇ ਆਪਣੇ ਪੇਰੈਂਟਸ ਨੇ। ਮੈਂ ਤਾਂ ਇੱਕ ਚੀਜ਼ ਤੋਂ ਬੜਾ ਹੈਰਾਨ ਹੁੰਦਾ ਕਿ ਵੇਖੋ ਜੀ, ਅਗਰ ਡਾਇਰੈਕਟਲੀ ਬੰਦਾ ਜੁੜਿਆ ਹੋਵੇ, ਉਹਦੇ ਇਮੋਸ਼ਨ ਫੀਲਿੰਗ ਹੋਵੇ, ਉਹ ਗੱਲ ਇੱਕ ਹੋਰ ਹੁੰਦੀ ਹੈ। ਲੇਕਿਨ ਇਹੋ ਜਿਹੇ ਜਿਹੜੇ ਜਦੋਂ ਨੌਜਵਾਨ ਵੀਰ ਸਾਡੇ ਆਉਂਦੇ ਆ, ਉਹਨਾਂ ਦੇ ਅੰਦਰ ਮੈਂ ਫੀਲਿੰਗ ਵੇਖਦਾ, ਫਿਰ ਮੈਂ ਕਹਿੰਦਾ ਕਿ ਨਹੀਂ ਯਾਰ, ਜਿਹੜੇ ਲੋਕ ਕਹਿੰਦੇ ਪੰਜਾਬ ਮੁੱਕ ਗਿਆ, ਪਿਆਰ ਮੁੱਕ ਗਿਆ, ਫਲਾਣਾ ਹੋ ਗਿਆ, ਟਮਕਾਣਾ ਹੋ ਗਿਆ, ਫਿਰ ਮੈਨੂੰ ਲੱਗਦਾ ਨਹੀਂ ਯਾਰ, ਆਪਾਂ ਅਜੇ ਜਿਉਂਦੇ ਹਾਂ। ਸੋ ਹੋਪਫੁਲੀ ਸਾਡੀਆਂ ਸਰਕਾਰਾਂ ਨੂੰ ਇੱਕ ਸੁਨੇਹਾ ਹੈ ਸਾਡਾ, ਕਿ ਇਲਤਜਾ ਹੈ ਸਾਡਾ, ਕਿ ਜਿਹੜੇ ਲੋਕ ਚਾਹੇ ਇੱਧਰੋਂ ਨੇ ਚਾਹੇ ਉੱਧਰੋਂ ਨੇ, ਜਿਨ੍ਹਾਂ ਦਾ ਪੁਰਾਣਾ ਵਸੇਬ ਸੀ, ਘੱਟ ਤੋਂ ਘੱਟ ਕੋਈ ਸਾਡੀ ਵੀਜ਼ੇ ਦੇ ਵਿੱਚ ਆਉਣ ਜਾਣ ਦੇ ਵਿੱਚ ਕੋਈ ਇੱਡੀ ਕੁ ਆਸਾਨੀ ਹੋਵੇ ਕਿ ਆਪਾਂ ਆ ਜਾ ਸਕੀਏ। ਜਿਹੜੀ ਸਾਡੀ ਆਖਰੀ ਪੀੜ੍ਹੀ ਹੈ, ਜਿਹੜੀ ਇਸ ਚੀਜ਼ ਨੂੰ ਸਮਝ ਰਹੀ ਹੈ, ਅਗਲੀ ਪੀੜ੍ਹੀ ਦਾ ਕੀ ਹੋਏਗਾ ਮੈਨੂੰ ਨਹੀਂ ਪਤਾ, ਔਰ ਇਹ ਮੁਹੱਬਤਾਂ ਜਾਰੀ ਰਹਿਣ। ਸੋ ਇਹਦੇ ਨਾਲ ਫਿਰ ਕਿਸੇ ਹੋਰ ਵੀਰ ਦੇ ਨਾਲ ਜਿਹੜੇ ਕਰਤਾਰਪੁਰ ਸਾਹਿਬ ਆਣਗੇ, ਉਹਨਾਂ ਨਾਲ ਮਿਲਦੇ। ਰੱਬ ਰੱਖ। ਸਤਿ ਸ਼੍ਰੀ ਅਕਾਲ ਜੀ।